ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਐਂਡਰੋਇਡ ਆਈਫੋਨ ਦੀ ਐਪ ਦੇ ਰਾਹੀਂ ਅਤੇ ਨਾਲ ਦੀ ਨਾਲ ਟੈਲੀਫੋਨ ਦੇ ਉੱਤੇ ਅਤੇ ਜਿੰਨੇ ਫੇਸਬੁੱਕ ਦੇ ਉੱਤੇ ਵੀ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦੇ ਅਪਡੇਟ ਅਮਰੀਕਾ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕੀ ਕੁਝ ਜਿਹੜਾ ਵਾਪਰਿਆ ਹੈਗਾ ਸਾਡੇ ਮੁਲਕ ਦੇ ਵਿੱਚ, ਉਹ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ। ਅਗਰ ਪਹਿਲੀ ਖਬਰ ਵੱਲ ਆਈਏ ਤੇ ਜਿਹੜਾ ਹਜੇ ਵੀ ਜਿਹੜਾ ਗਵਰਨਮੈਂਟ ਸ਼ਟਡਾਊਨ ਦਾ ਪਲਾਨ ਹੈਗਾ ਆ, ਉਹ ਉਸੇ ਤਰ੍ਹਾਂ ਜਿਹੜਾ ਲਟਕ ਰਿਹਾ ਹੈਗਾ ਆ, ਕਿਉਂਕਿ ਜਿਹੜੇ ਸੈਨੇਟ ਡੈਮੋਕ੍ਰੇਟਸ ਹੈਗੇ ਆ, ਉਹ ਜਿਹੜੀ GOP ਦੀ ਸਪੈਂਡਿੰਗ ਪਲਾਨ ਆ ਉਹਦੇ ਅਗੇਂਸਟ ਚੱਲ ਰਹੇ ਹੈਗੇ ਆ। ਇਸੇ ਤਰ੍ਹਾਂ ਜਿਹੜੇ ਡੈਮੋਕ੍ਰੇਟਸ ਹੈਗੇ ਆ, ਉਹਨਾਂ ਨੇ ਪੂਰਾ ਸਟੈਂਡ ਲਿਆ ਹੋਇਆ ਆ ਵੀ ਜਿਹੜੇ ਡਾਕਾ ਵਾਲੇ ਲੋਕ ਹੈਗੇ ਆ, ਜਿਹੜੇ ਡਰੀਮਰ ਐਕਟ ਦੇ ਅੰਡਰ ਲੋਕ ਆਉਂਦੇ ਆ 8 ਲੱਖ ਦੇ ਕਰੀਬ, ਵੀ ਉਹਨਾਂ ਨੂੰ ਜਿਹੜਾ ਆ ਇਮੀਗ੍ਰੇਸ਼ਨ ਸਟੇਟਸ ਦੇਣਾ ਚਾਹੀਦਾ ਹੈਗਾ ਆ ਪਰਮਾਨੈਂਟ। ਅਤੇ ਜਿਹੜਾ ਹਜੇ ਜਿਹੜਾ ਉੱਧਰ ਜਿਹੜੀ ਰਿਪਬਲਿਕਨ ਪਾਰਟੀ ਆ, ਉਹ ਜਿਹੜੀ ਆ ਉਹਦੇ ਨਾਲ ਉਹਨਾਂ ਨੇ ਜਿਹੜਾ ਵਾਲ ਨੂੰ ਬਣਾਉਣ ਦਾ, ਕੰਧ ਨੂੰ ਬਣਾਉਣ ਦਾ ਜਿਹੜਾ ਖਰਚਾ ਆ ਉਹ ਅਟੈਚ ਕੀਤਾ ਹੋਇਆ ਹੈਗਾ। ਸੋ ਜਿਹੜਾ ਇੱਕ ਤਰ੍ਹਾਂ ਨਾਲ ਦੋਨੋਂ ਜਿਹੜੇ ਆ ਕੋਲੀਜਨ ਕੋਰਸ 'ਤੇ ਚੱਲ ਰਹੇ ਆ, ਅਤੇ ਹਜੇ ਤੱਕ ਵੀ ਇਹ ਗੱਲ ਜਿਹੜੀ ਆ ਕਲੀਅਰ ਨਹੀਂ ਹੋ ਸਕੀ ਪਈ ਕੀ ਹੋਏਗਾ। ਅਤੇ ਅਗਲੀ ਖਬਰ ਵੱਲ ਆਈਏ, ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਇੱਕ ਫੈਡਰਲ ਏਜੰਸੀ ਦੇ ਅਪੁਆਇੰਟਡ ਐਮਰੀ ਕਾਰਪਸ ਕਰਕੇ ਜਿਹਨੂੰ ਜਾਣਿਆ ਜਾਂਦਾ ਆ, ਉਹਦੇ ਹੈੱਡ, ਉਹਨਾਂ ਨੂੰ ਹੁਣ ਰਿਜ਼ਾਈਨ ਦੇਣਾ ਪਿਆ। ਉਹਨਾਂ ਨੇ ਜਿਹੜਾ ਆ ਬਹੁਤ ਹੀ ਉਲਟੇ ਸਿੱਧੇ ਜਿਹੜੇ ਬਿਆਨ ਦਿੱਤੇ ਸੀ, ਖਾਸ ਕਰਕੇ ਮੁਸਲਮਾਨ ਲੋਕਾਂ ਦੇ ਲਈ, ਮੁਸਲਮਾਨਾਂ ਦੇ ਲਈ। ਉਸਨੇ ਕਿਹਾ ਵੀ ਆਈ ਡੋਂਟ ਲਾਈਕ ਮੁਸਲਿਮ ਪੀਪਲ। ਸੋ ਇੱਦਾਂ ਦੀ ਪੋਜੀਸ਼ਨ 'ਤੇ ਹੋਣਾ, ਅਤੇ ਉਹ ਤੋਂ ਬਾਅਦ ਇੱਦਾਂ ਦੇ ਬਿਆਨ ਦੇਣੇ ਜਿਹੜੇ ਬੜੇ ਹੀ ਖਤਰਨਾਕ ਹੈਗੇ ਆ। ਅਤੇ ਇਕੱਲੇ ਉਹ ਮੁਸਲਮਾਨ ਲੋਕਾਂ ਦੇ ਉਲਟ ਨਹੀਂ, ਉਸਨੇ ਇੱਦਾਂ ਦੇ ਬਿਆਨ ਦਿੱਤੇ ਗੇਜ਼, ਈਵਨ ਵਿਮਨ ਦੇ, ਵੈਟਰਨਸ ਦੇ, PTSD ਅਤੇ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਅਗੇਂਸਟ। ਵੀ ਆਪਾਂ ਕਹਿ ਸਕਦੇ ਹਾਂ ਵੀ ਪੂਰੀ ਤਰ੍ਹਾਂ ਜਿਹੜਾ ਇਹ ਬੰਦਾ ਰੇਸਿਸਟ ਸੀਗਾ, ਅਤੇ ਹੁਣ ਉਹਨੂੰ ਜਿਹੜਾ ਆ ਰਿਜ਼ਾਈਨ ਕਰਨਾ ਪਿਆ ਹੈਗਾ। ਸੋ ਜੋ ਕਿ ਇੱਕ ਵਧੀਆ ਵੀ ਗੱਲ ਹੈਗੀ ਆ ਵੀ ਇੱਦਾਂ ਦੇ ਬੰਦੇ ਜਿਹੜੇ ਆ ਗਵਰਨਮੈਂਟ ਦੇ ਵਿੱਚ ਨਹੀਂ ਹੋਣੇ ਚਾਹੀਦੇ। ਐਡੀ ਪੋਜੀਸ਼ਨ 'ਤੇ ਹੋ ਕੇ ਅਤੇ ਤੁਸੀਂ ਇੱਦਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਦੇਣੀਆਂ, ਉਹ ਬੜੀ ਮਾੜੀ ਗੱਲ ਹੈਗੀ ਆ। ਜੇ ਅਗਲੀ ਖਬਰ ਲਾਈਏ ਆਪਾਂ, ਇੱਕ CNBC ਦਾ ਜਿਹੜਾ ਕਰੂ ਹੈਗਾ ਆ, ਫਿਲਮ ਕਰੂ, ਉਹ ਸਨੀਕ ਕਰ ਰਿਹਾ ਸੀ ਏਅਰਪੋਰਟ ਦੇ ਉੱਤੇ, ਨਿਊਯਾਰਕ ਲਿਬਰਟੀ ਨੈਸ਼ਨਲ ਏਅਰਪੋਰਟ ਜਿਹੜਾ ਹੈਗਾ ਆ, ਉਹਦੇ ਵਿੱਚ ਉਹਨਾਂ ਨੇ ਜਿਹੜਾ ਫੇਕ ਬੰਬ ਸੀ ਉਹ ਏਅਰਪੋਰਟ ਦੀ ਸਿਕਿਉਰਿਟੀ ਤੋਂ ਚੈੱਕ ਕਰਾਉਣਾ ਸੀ। ਅਤੇ ਜਦੋਂ ਕਿ ਸਿਕਿਉਰਿਟੀ ਵਾਲਿਆਂ ਨੂੰ ਪਤਾ ਲੱਗ ਗਿਆ, ਅਤੇ ਉਹਨਾਂ ਨੇ ਜਿਹੜੀ ਆ CNBC ਦੇ ਜਿਹੜਾ ਇਹ ਸਾਰਾ ਪੂਰੇ ਦਾ ਪੂਰਾ ਕਰਿਊ, ਜਿਹੜੇ ਲੋਕ ਸੀਗੇ, ਉਹਨਾਂ ਨੂੰ ਅਰੈਸਟ ਕਰ ਲਿਆ। ਅਤੇ TSA ਦੇ ਜਿਹੜੇ ਸਪੋਕਸਵੂਮਨ ਆ, ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਮਾੜੀ ਗੱਲ ਆ, ਇੱਦਾਂ ਦੀ ਜਿਹੜੀ ਚਾਹੇ ਉਹ ਨਕਲੀ ਵੀ ਸੀ, ਉਹਨਾਂ ਨੂੰ ਇਹ ਇੱਦਾਂ ਦਾ ਕਰਨਾ ਨਹੀਂ ਚਾਹੀਦਾ, ਕਿਉਂਕਿ ਸਿਕਿਉਰਿਟੀ ਜਿਹੜੀ ਆ ਬਹੁਤ ਰਿਸਕ 'ਤੇ ਹੁੰਦੀ ਹੈਗੀ ਆ। ਅਤੇ ਜੇ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਨੇ ਫਿਲਮ ਜਾਂ ਕੁਛ ਹੋਰ ਸ਼ੂਟ ਕਰਨਾ ਹੈਗਾ ਆ, ਉਹਦੇ ਬਾਰੇ ਜਿਹੜਾ ਆ ਪਹਿਲਾਂ ਜਿਹੜਾ ਆ TSA ਨੂੰ ਦੱਸਣਾ ਚਾਹੀਦਾ ਹੈਗਾ। ਅਤੇ ਬਾਲਟੀਮੋਰ ਦਾ ਜਿਹੜਾ ਪੁਲਿਸ ਦਾ ਕਮਿਸ਼ਨਰ ਆ, ਕੈਬਨ ਡੇਵਿਸ, ਉਹਨੂੰ ਜਿਹੜਾ ਆ ਮੇਅਰ ਪੂਗ, ਉਸ ਨੇ ਜਿਹੜਾ ਆ ਰਿਜ਼ਾਈਨ ਕਰਨ ਦੇ ਲਈ ਕਹਿ ਦਿੱਤਾ ਹੈਗਾ ਆ। ਅਤੇ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਜਿਹੜਾ ਮੇਅਰ ਕੈਥਰੀਨ ਪੂਗ ਆ, ਉਹਨਾਂ ਨੇ ਪੁਲਿਸ ਕਮਿਸ਼ਨਰ ਕੈਬਨ ਡੇਵਿਸ ਨੂੰ ਅੱਜ ਜਿਹੜਾ ਫਾਇਰ ਕਰ ਦਿੱਤਾ। ਸੋ ਜਿਹੜਾ ਉਹਦਾ ਮੇਨ ਰੀਜ਼ਨ ਉਹਨਾਂ ਨੇ ਇਹ ਦੱਸਿਆ ਆ ਵੀ ਬਾਲਟੀਮੋਰ ਦੇ ਵਿੱਚ ਜਿਹੜਾ ਕ੍ਰਾਈਮ ਰੇਟ ਆ ਬਹੁਤ ਜ਼ਿਆਦਾ ਜਿਹੜਾ ਵਧਿਆ ਹੈਗਾ ਆ, ਅਤੇ ਹੋਮੋਸਾਈਡਸ ਵੀ ਕਾਫੀ ਵਧੇ ਹੈਗੇ ਆ। ਸੋ ਇਹਦੀ ਲੀਡਰਸ਼ਿਪ ਦੇ ਅੰਡਰ ਜਿਹੜੀ ਪੁਲਿਸ ਆ, ਉਹ ਆਪਣੀ ਡਿਊਟੀ ਪੂਰੀ ਤਰ੍ਹਾਂ ਨਹੀਂ ਨਿਭਾ ਰਹੀ, ਅਤੇ ਜਿਹੜਾ ਸਾਡਾ ਸ਼ਹਿਰ ਆ ਇੱਕ ਤਰ੍ਹਾਂ ਨਾਲ ਉਹ ਸਹਿਮਿਆ ਹੋਇਆ ਆ। ਅਤੇ ਜੇ ਦੱਸਦੇ ਜਾਈਏ ਵੀ ਬਾਲਟੀਮੋਰ ਬੜਾ ਹੀ ਜਿੱਦਾਂ ਇੱਕ ਡੇਂਜਰਸ ਸਿਚੁਏਸ਼ਨ 'ਚ ਜਾ ਰਿਹਾ। ਬਾਲਟੀਮੋਰ ਸ਼ਹਿਰ ਦੇ ਵਿੱਚ 1999 'ਚ ਜਿੱਦਾਂ 300 ਹੋਮੋਸਾਈਡ ਹੋਏ ਸੀ ਇੱਕ ਸਾਲ 'ਚ। 1999 ਦੇ ਵਿੱਚ 300 ਲੋਕ ਮਾਰੇ ਗਏ ਸੀ, ਅਤੇ 2015 'ਚ 342, 2016 'ਚ 318, ਅਤੇ ਇਸੇ ਤਰ੍ਹਾਂ ਜਿੱਦਾਂ ਪਿਛਲੇ ਸਾਲ 343 ਲੋਕ ਜਿਹੜੇ ਆ ਹੋਮੋਸਾਈਡ ਜਿਹੜੇ ਮਾਰੇ ਗਏ ਉੱਥੇ।
ਸੋ ਇਹਦੇ ਨਾਲ ਕੀ ਹੁੰਦਾ ਹੈ ਵੀ ਬਹੁਤ ਸਾਰੇ ਸਕੂਲਾਂ ਅਤੇ ਬਿਜ਼ਨਸ 'ਤੇ ਜਿਹੜਾ ਅਸਰ ਪੈਂਦਾ ਵੀ ਜਿਹੜੀ ਇੱਥੇ ਜਿਹੜੀ ਸਿਕਿਉਰਿਟੀ ਆ ਉਹ ਬਿਲਕੁਲ ਸਹੀ ਨਹੀਂ ਹੈਗੀ। ਜੇ ਆਪਾਂ ਅਗਲੀ ਖਬਰ ਵੱਲ ਆਈਏ ਤਾਂ ਜਿਹੜੇ ਰਸ਼ੀਆ ਦੇ ਵਿੱਚ ਜਿਹੜਾ ਹਜੇ ਵੀ ਜਿਹੜੀ ਕਾਫੀ ਕਸ਼ਮਕਸ਼ ਚੱਲ ਰਹੀ ਹੈਗੀ ਆ USA ਦੇ ਨਾਲ, ਖਾਸ ਕਰਕੇ ਸੀਰੀਆ ਦੇ ਵਿੱਚ ਅਤੇ ਹੋਰ ਵੀ ਮੁਲਕਾਂ ਦੇ ਵਿੱਚ। ਅਤੇ ਇਹ ਵੀ ਇੱਕ ਰਿਪੋਰਟ ਆ ਰਹੀ ਆ ਵੀ ਜਿਹੜੀ ਰਸ਼ੀਆ ਅਤੇ ਚਾਈਨਾ ਦੇ ਮੁਕਾਬਲੇ ਜਿਹੜੀ ਹੁਣ ਮਿਲਟਰੀ ਦੀ ਪਾਵਰ ਆ USA ਦੀ ਉਹ ਘਟਦੀ ਜਾ ਰਹੀ ਹੈਗੀ ਆ। ਅਤੇ ਦੂਸਰੇ ਪਾਸੇ ਅੱਜ ਕੱਲ੍ਹ ਰਸ਼ੀਆ ਦੇ ਵਿੱਚ ਜਿਹੜਾ ਆ ਸਨੋ ਨੇ ਬੜਾ ਵਕਤ ਪਾਇਆ ਹੋਇਆ ਹੈ ਅਤੇ ਉੱਥੇ ਜਿਹੜਾ ਬਹੁਤ ਹੀ ਜਿਹੜੀ ਠੰਡ ਚੱਲ ਰਹੀ ਆ ਅਤੇ ਕਾਫੀ ਲੋਕਾਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਪਹਿਲੇ ਮੇਰੇ ਖਿਆਲ ਨਾਲ ਪ੍ਰਾਈਮ ਮਿਨਿਸਟਰ ਹੋਣਗੇ ਜਿਹੜੇ ਲੇਡੀ ਹੈਗੇ ਉੱਥੇ ਦੇ ਪ੍ਰਾਈਮ ਮਿਨਿਸਟਰ, ਅਤੇ ਉਹ ਕਹਿੰਦੇ ਵੀ ਮੈਂ ਪ੍ਰੈਗਨੈਂਟ ਆ ਅਤੇ ਮੇਰੇ ਬੱਚਾ ਹੋਏਗਾ, ਅਤੇ ਪਰ ਮੈਂ ਜਿਹੜੀ ਆ ਡਿਊਟੀ ਜਿਹੜੀ ਆ ਪੂਰੀ ਜਿਹੜੀ ਤਨਦੇਹੀ ਨਾਲ ਨਿਭਾਵਾਂਗੀ। ਅਤੇ ਜੇ ਅਗਲੀ ਖਬਰ ਵੱਲ ਚੱਲੀਏ, ਐਮਾਜ਼ੋਨ ਜਿਹੜਾ ਆ ਆਪਾਂ ਕੱਲ੍ਹ ਵੀ ਬਹੁਤ ਡਿਸਕਸ ਕੀਤਾ ਸੀ ਐਮਾਜ਼ੋਨ ਦੇ ਬਾਰੇ ਵੀ ਐਮਾਜ਼ੋਨ ਜਿਹੜਾ ਆਪਣਾ ਦੂਜਾ ਵੱਡਾ ਸੈਂਟਰ ਆ ਉਹ USA ਦੇ ਵਿੱਚ ਖੋਲ੍ਹਣ ਜਾ ਰਿਹਾ ਆ। ਪਹਿਲਾਂ ਜਿੱਦਾਂ 100 ਤੋਂ ਵੱਧ ਸ਼ਹਿਰਾਂ ਨੇ ਜਿਹੜਾ ਹੈਗਾ ਐਮਾਜ਼ੋਨ ਨੂੰ ਜਿਹੜੀ ਆਫਰ ਦਿੱਤੀ ਸੀ, ਉਹਨਾਂ ਨੇ ਜਿਹੜੀ ਉਹ ਡੀਲ ਕੱਟ ਕੇ ਹੁਣ ਜਿੱਦਾਂ 20 ਦੇ ਉੱਤੇ ਸਿਲੈਕਸ਼ਨ ਕਰ ਲਈ ਹੈਗੀ ਆ, ਅਤੇ 20 ਦੇ ਵਿੱਚੋਂ ਜਿਹੜਾ ਉਹਨਾਂ ਨੇ ਸਿਲੈਕਟ ਕਰਨਾ ਹੈਗਾ ਕਿੱਥੇ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਸੈਂਟਰ ਹੋਊਗਾ, ਕਿਉਂਕਿ ਇੱਕ ਜਿਹੜਾ ਉਹਨਾਂ ਦਾ ਮੇਨ ਹੈੱਡ ਆਫਿਸ ਹੈਗਾ ਰਾਈਟ ਨਾਓ ਉਹ ਸਿਆਟਲ ਦੇ ਵਿੱਚ ਆ। ਸੋ ਵੈਸਟ ਕੋਸਟ ਦੇ ਵਿੱਚੋਂ ਤਾਂ ਸਿਰਫ ਇੱਕ ਲਾਸ ਐਂਜਲਸ ਹੀ ਰੱਖਿਆ ਹੈ, ਬਾਕੀ ਉਹਨਾਂ ਨੇ ਮੋਸਟਲੀ ਮੈਜੋਰਟੀ ਦੇ ਵਿੱਚ ਈਸਟ ਵਿੱਚ ਰੱਖੇ ਆ। ਪਰ ਅੱਜ ਜੇ ਦੇਖਿਆ ਜਾਵੇ ਐਮਾਜ਼ੋਨ ਦੀ ਜਿਹੜੀ ਖਬਰ ਆਈ ਹੈਗੀ ਆ, ਐਮਾਜ਼ੋਨ ਕਹਿੰਦੇ ਆ ਵੀ ਜਿਹੜੇ ਉਹਨਾਂ ਦੇ ਪ੍ਰਾਈਮ ਮੈਂਬਰਸ਼ਿਪ ਹੈਗੀ ਆ ਉਹਦੇ ਰੇਟ ਜਿਹੜੇ ਆ 20% ਜਿਹੜੇ ਆ ਆਪਾਂ ਇਨਕਰੀਜ਼ ਕਰਾਂਗੇ। ਸੋ ਫਰਾਈਡੇ ਨੂੰ ਐਮਾਜ਼ੋਨ ਦੀ ਜਿਹੜੀ ਪ੍ਰਾਈਮ ਮੰਥਲੀ ਫੀਸ ਆ ਉਹਨਾਂ ਨੇ ਅਨਾਊਂਸ ਕੀਤੀ ਹੈਗੀ ਆ $10.99 ਤੋਂ ਇਨਕਰੀਜ਼ ਕਰਕੇ $12.99 ਕਰ ਦਿੱਤੀ ਆ, ਜੋ ਕਿ ਲਗਭਗ 18% ਜਿਹੜਾ ਇਨਕਰੀਜ਼ ਹੈਗਾ। ਅਤੇ ਕਹਿੰਦੇ ਈਅਰਲੀ ਜਿਹੜੀ ਆ $156 ਜਿਹੜੀ ਇਹ ਬਣਦੀ ਹੈਗੀ ਆ, ਅਤੇ ਪਹਿਲਾਂ ਇਹ $99 ਦੇ ਉੱਤੋਂ ਸ਼ੁਰੂ ਹੋਈ ਸੀ। ਸੋ ਇਸ ਤਰ੍ਹਾਂ ਜਿਹੜੀਆਂ ਵੱਡੀਆਂ ਕੰਪਨੀਆਂ ਆ ਪਹਿਲਾਂ ਇੱਕ ਵਾਰੀ ਤਾਂ ਸ਼ੁਰੂ ਕਰ ਲੈਂਦੀਆਂ, ਫਿਰ ਹੌਲੀ ਜਿੱਦਾਂ ਆ ਉਹ ਰੇਟ ਵਧਾਉਂਦੀਆਂ ਜਾਂਦੀਆਂ, ਅਤੇ ਜਦੋਂ ਫਿਰ ਕੋਈ ਆਲਟਰਨੇਟਿਵ ਨਹੀਂ ਰਹਿੰਦਾ ਤਾਂ ਫਿਰ ਲੋਕ ਜਿਹੜੇ ਆ ਉਹ ਸਟਿਕ ਹੋ ਜਾਂਦੇ ਆ। ਜੇ ਆਪਾਂ ਅਗਲੀ ਖਬਰ ਵੱਲ ਜਾਈਏ, ਟੋਰਾਂਟੋ ਦੇ ਵਿੱਚ ਜਿਹੜੇ ਟੋਰਾਂਟੋ ਓਨਟਾਰੀਓ ਸਟੇਟ ਦੇ ਜਿਹੜੇ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ ਹਰਿੰਦਰ ਕੌਰ ਮੱਲੀ ਹੈਗੇ ਆ, ਉਹਨਾਂ ਨੂੰ ਇੱਕ ਜਿਹੜਾ ਆ ਕੈਬਨਿਟ ਮਿਨਿਸਟਰ ਦਾ ਜਿਹੜਾ ਅਹੁਦਾ ਦਿੱਤਾ ਗਿਆ ਹੈਗਾ ਆ। 38 ਸਾਲਾਂ ਦੀ ਜਿਹੜੀ ਹਰਿੰਦਰ ਕੌਰ ਮੱਲੀ ਆ, ਇਹ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਜਿਹੜੇ ਗੁਰਬਖਸ਼ ਸਿੰਘ ਮੱਲੀ ਆ ਉਹਨਾਂ ਦੀ ਜਿਹੜੀ ਬੇਟੀ ਹੈਗੀ ਆ। ਸੋ ਉਹਨਾਂ ਨੂੰ ਜਿਹੜਾ ਆ ਮਿਨਿਸਟਰ ਆਫ ਸਟੇਟਸ ਆਫ ਵੂਮਨ ਜਿਹੜਾ ਅਪੁਆਇੰਟ ਕੀਤਾ ਗਿਆ ਹੈ। ਇਹ ਵੀ ਆਪਾਂ ਸਰੋਤਿਆਂ ਨੂੰ ਦੱਸਦੀ ਜਾਈਏ ਵੀ ਇਹ ਪਹਿਲੀ ਜਿਹੜੀ ਪਾਰਲੀਮੈਂਟੇਰੀਅਨ ਆ ਜਿਸ ਨੇ 1984 ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਸੀ ਉਸ ਦਾ ਜਿਹੜਾ ਜੈਨੋਸਾਈਡ ਦਾ ਮੋਸ਼ਨ ਆ ਉਹ ਪਾਰਲੀਮੈਂਟ ਦੇ ਵਿੱਚ ਲੈ ਕੇ ਆਏ ਸੀ, ਅਤੇ ਉਹ ਜਿਹੜਾ ਮੈਮੋਰੈਂਡਮ ਆ ਉਹ ਪਾਸ ਹੋਇਆ ਸੀ। ਸੋ ਬਿਲਕੁਲ ਕੈਨੇਡਾ ਦੇ ਵਿੱਚ ਜਿਹੜੇ ਹੈਗੇ ਆ ਪੰਜਾਬੀ ਮੂਲ ਦੇ ਜਿਹੜੇ ਲੋਕ ਆ ਉਹ ਖਾਸ ਕਰਕੇ ਜਿਹੜੇ ਪੋਲੀਟਿਕਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਤਰੱਕੀ ਕਰ ਰਹੇ ਹੈਗੇ ਆ। ਇਹ ਤੋਂ ਪਹਿਲਾਂ ਵੀ ਜਿਹੜੇ ਕੈਬਨਿਟ ਮਿਨਿਸਟਰ ਦੇ ਵਿੱਚ 2 ਹੋਰ ਸਿੱਖ ਜਿਹੜੇ ਹੈਗੇ ਆ ਮੈਂਬਰ ਪਾਰਲੀਮੈਂਟ ਜਿਹੜੇ ਉੱਥੇ ਦੇ MPPs ਉਹਨਾਂ ਨੂੰ ਕਹਿੰਦੇ ਆ, ਇੱਕ ਅੰਮ੍ਰਿਤ ਮਾਂਗਟ ਅਤੇ ਬਿਕ ਢਿੱਲੋਂ। ਸੋ ਜਿਹੜਾ ਮੋਸ਼ਨ ਆ ਉਹ ਪਹਿਲਾਂ ਪਾਸ ਹੋ ਗਿਆ ਸੀ 34 ਤੋਂ 5 ਦੇ ਮੁਕਾਬਲੇ ਹਾਊਸ ਦੇ ਜਿਹੜੇ 107 ਦੇ ਵਿੱਚ। ਸੋ ਕੈਨੇਡਾ ਦੇ ਲੋਕ ਬੜੇ ਵਧਾਈ ਦੇ ਪਾਤਰ ਹੈਗੇ ਆ ਵੀ ਜਿਹੜਾ ਇੱਕ ਜਿਹੜਾ ਸਿੱਖ ਅਤੇ ਦੂਸਰੀ ਲੇਡੀ ਨੂੰ ਜਿਹੜਾ ਉੱਥੇ ਦੀ ਜਿਹੜੀ ਮਿਨਿਸਟਰ ਆ ਵਿਮਨ ਦਾ ਜਿਹੜਾ ਉਹ ਸਿਲੈਕਟ ਕੀਤਾ ਗਿਆ ਹੈ ਓਨਟਾਰੀਓ ਦੇ ਵਿੱਚ। ਅਤੇ ਜੇ ਆਪਾਂ ਅਗਲੀ ਖਬਰ ਵੱਲ ਆਈਏ, ਜਿਹੜੇ ਟੈਕ ਜਾਇੰਟਸ ਹੈਗੇ ਆ ਬਹੁਤ ਸਾਰੇ, ਮੇਰਾ ਕਹਿਣ ਦਾ ਮਤਲਬ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਆ, ਖਾਸ ਕਰਕੇ ਜਿਹੜੇ ਐਪਲ, ਫੇਸਬੁੱਕ, ਗੂਗਲ, ਮਾਈਕਰੋਸਾਫਟ,
ਇਹਨਾਂ ਨੇ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਇੱਕ ਰਿਕੁਐਸਟ ਕੀਤੀ ਆ ਵੀ ਜਿਹੜਾ H4 ਵੀਜ਼ਾ ਹੈਗਾ ਆ ਉਹਨੂੰ ਉਸੇ ਤਰ੍ਹਾਂ ਜਿਹੜਾ ਰੱਖਿਆ ਜਾਵੇ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਆਪਾਂ ਖਬਰ ਸਾਂਝੀ ਕੀਤੀ ਸੀ ਤੇ ਕਿਉਂਕਿ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਹਿੰਦੇ ਸੀ ਭਈ ਜਿਹੜੇ H1 ਵੀਜ਼ੇ ਵਾਲੇ ਆ, ਜਿਹੜੇ ਉਹਨਾਂ ਦੇ ਸਪਾਊਜ਼ਸ ਆ ਜਿਨ੍ਹਾਂ ਦੇ ਕੋਲ H4 ਵੀਜ਼ਾ ਹੁੰਦਾ ਹੈਗਾ ਆ, ਉਹਨਾਂ ਨੂੰ ਵਰਕ ਪਰਮਿਟ ਨਹੀਂ ਦਿੱਤਾ ਜਾਣਾ ਚਾਹੀਦਾ। ਜਿਹੜੇ ਅਮਰੀਕਨ ਲੋਕ ਆ ਇੱਥੇ ਦੇ, ਉਹਨਾਂ ਨੂੰ ਜਿਹੜੀਆਂ ਜੌਬਸ ਦਿੱਤੀਆਂ ਜਾਣੀਆਂ ਚਾਹੀਦੀਆਂ ਹੈਗੀਆਂ ਆ। ਪਰ ਕਿਉਂਕਿ ਉਹਦੇ ਵਿੱਚ ਕਹਿੰਦੇ 80,000 ਤੋਂ ਵੱਧ ਲੋਕ ਜਿਹੜੇ ਇੱਦਾਂ ਦੇ ਵੀਜ਼ੇ 'ਚ ਹੈਗੇ, ਜਿਹੜੇ ਪ੍ਰੋਫੈਸ਼ਨਲ ਹੈਗੇ ਸਪਾਊਜ਼ਸ H1 ਦੇ, ਜਿਨ੍ਹਾਂ ਦੇ ਕੋਲ ਜਿਹੜਾ ਇਹ ਵੀਜ਼ਾ ਸੀ, ਤੇ ਉਹ ਮੋਸਟਲੀ ਸਾਰੀਆਂ ਜਿਹੜੀਆਂ ਇਹ ਹਾਈਟੈਕ ਕੰਪਨੀਆਂ ਆ ਉਹਨਾਂ ਦੇ ਵਿੱਚ ਕੰਮ ਕਰਦੇ ਸੀ। ਸੋ ਅੱਜ ਜਿੰਨੀਆਂ ਵੀ ਮੇਜਰ ਜਿਹੜੀਆਂ ਹਾਈਟੈਕ ਕੰਪਨੀਆਂ ਆ, ਉਹਨਾਂ ਨੇ ਜਿਹੜਾ ਲੈਟਰ ਲਿਖਿਆ ਹੈਗਾ ਪ੍ਰੈਜ਼ੀਡੈਂਟ ਟਰੰਪ ਨੂੰ ਭਈ ਉਹਨਾਂ ਦਾ ਜਿਹੜਾ ਵਰਕ ਪਰਮਿਟ ਆ ਉਹਨੂੰ ਕੈਂਸਲ ਨਾ ਕੀਤਾ ਜਾਵੇ, ਕਿਉਂਕਿ ਜਿਹੜੇ ਹਾਈਲੀ ਸਕਿਲਡ ਵਰਕਰ ਆ ਉਹ ਜਿਹੜੇ ਆ ਸਾਨੂੰ ਉਹਨਾਂ ਦੀ ਜ਼ਰੂਰਤ ਹੈਗੀ ਆ। ਸੋ ਦੇਖੋ, ਪਰ ਹਮੇਸ਼ਾ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਤਾਂ ਇਹਦੇ ਉਲਟ ਬੋਲਦੇ ਰਹੇ ਹੈਗੇ ਆ ਭਈ ਜਿਹੜੇ ਅਮਰੀਕਾ ਫਸਟ ਹੋਣਾ ਚਾਹੀਦਾ, ਜਿਹੜੇ ਅਮਰੀਕਨ ਲੋਕ ਆ ਉਹਨਾਂ ਨੂੰ ਸਾਨੂੰ ਪਹਿਲਾਂ ਜਿਹੜੀ ਜੌਬ ਆ ਦੇਣੀ ਚਾਹੀਦੀ ਹੈਗੀ ਆ। ਸੋ ਇਹ ਕੁਛ ਕੁ ਜਿਹੜੀਆਂ ਅੱਜ ਦੀਆਂ ਮੇਨ ਖਬਰਾਂ ਸੀਗੀਆਂ, ਇਹ ਤੁਹਾਡੇ ਨਾਲ ਆਪਾਂ ਸਾਂਝੀਆਂ ਕੀਤੀਆਂ। ਅਤੇ ਅੱਜ ਜਿਹੜਾ ਸਾਡਾ ਸਮਾਂ ਵੀ ਥੋੜ੍ਹਾ ਹੀ ਆ, ਕਿਉਂਕਿ ਮੇਰੇ ਤੋਂ ਬਾਅਦ ਜਿਹੜੇ ਆ ਮਿੰਟੂ ਗੁਰਸਰੀਆ ਜੀ ਉਹ ਪੰਜਾਬ ਤੋਂ ਜੁੜਨਗੇ, ਅਤੇ ਜੋ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈਗਾ ਆ ਉਹ ਤੁਹਾਡੇ ਦੇ ਨਾਲ ਜਿਹੜੀਆਂ ਖਬਰਾਂ ਸਾਂਝੀਆਂ ਕਰਨਗੇ। ਸੋ ਇੱਥੇ ਹੀ ਸਰੋਤਿਓ ਆਪਾਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਤੇ ਕੁਛ ਕੁ ਮਿੰਟਾਂ ਦੇ ਬਾਅਦ ਜਿਹੜੇ ਮਿੰਟੂ ਗੁਰਸਰੀਆ ਜੀ ਆ ਉਹ ਤੁਹਾਡੇ ਲਈ ਖਬਰਾਂ ਲੈ ਕੇ ਹਾਜ਼ਰ ਹੋਣਗੇ।